ਆਪਣਾ ਨਾਮ ਕੀ ਹੈ? ਇਬਰਾਹਿਮ। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? ਰੁਕਨਦੀਨ। ਦਾਦਾ ਜੀ ਦਾ ਨਾਮ ਵਜ਼ੀਰਾ। ਆਪਣੀ ਕਿਹੜੀ ਬਰਾਦਰੀ ਹੈ? ਰਾਣੀ। ਰਿਆਸਤ ਪਟਿਆਲਾ ਦੇ ਵਿੱਚ ਸਾਡਾ ਮਹਿਮੂਦਪੁਰ ਪਿੰਡ ਦਾ ਮਹਿਮੂਦਪੁਰ। ਇਹਦੇ ਆਲੇ ਦੁਆਲੇ ਹੈਗੇ ਸੀ ਸਾਹਿਬਦੀਪੁਰ ਤੇ ਲਹਿੰਦੇ ਦਾ ਹੈਗੀ ਸੀ ਦੌਲਤਪੁਰ। ਉਸ ਤੇ ਇਸ ਪਾਸੇ ਅਲੀਪੁਰ ਪਿੰਡ ਸੀ ਤੇ ਇਸ ਪਾਸੇ ਪਟਿਆਲਾ ਆ ਜਾਂਦਾ ਸੀ। ਸਾਡੇ ਤੋਂ ਕੋਈ 2 ਮੀਲ ਹੈ ਸੀ। ਅਸੀਂ ਕੋਈ 2 ਮੀਲ ਪਟਿਆਲੇ ਤੋਂ ਇਸ ਪਾਸੇ ਆ। ਉੱਥੇ ਬਲਾਦਰੀਆਂ ਬੈਠੇ ਸੀ ਜੀ। ਤੀਜੇ ਹੈਗੇ ਸੀ ਜਾਂ ਰਾਈ ਸੀ। 3-4 ਘਰ ਪਿੰਜਿਆਂ ਦੇ ਤੇ ਬਾਕੀ ਸਾਰੇ ਰਾਈਆਂ ਦੇ। ਨੰਬਰਦਾਰ ਤਾਂ ਜੀ ਬਸ ਇੱਕੋ ਹੀ ਸੀ। ਉਹਦਾ ਨਾਂ ਸੀ ਆਪਣੇ ਜੀ ਮਸਤਾਕ। ਛੋਟੀ ਜੀ ਮਹੱਜ ਹੈਗੀ ਸੀ ਤੇ ਵੱਡੀ ਮਹੱਜ ਹੈਗੀ ਸੀ ਸਾਹਿਬਦੀਪੁਰ ਦੇ ਵਿੱਚ। ਤੇ ਈਦ ਪੜ੍ਹਨ ਵੀ ਅਸੀਂ ਪਟਿਆਲੇ ਆਉਂਦੇ ਹੁੰਦੇ ਸੀ। ਉਮਰ ਉਦੋਂ ਮੇਰੀ 14-15 ਸਾਲਾਂ ਦੀ। ਮੈਂ ਡੰਗਰ ਚਲਾਉਂਦਾ ਹੁੰਦਾ ਸੀ ਬਾਹਰ। ਸਿੱਖਾਂ ਦਾ ਪਿੰਡ ਸਾਡੇ ਲਾਗੇ ਕੋਈ ਨਹੀਂ ਸੀ ਹੈਗਾ। ਸਾਹਿਬਦੀਪੁਰ ਕੰਬੋਆਂ ਦੀ ਸੀ ਤੇ ਸਾਡਾ ਪਿੰਡ ਸੀ ਅਲੀਪੁਰ, ਉਹ ਵੀ ਰਾਈਆਂ ਦਾ, ਤੇ ਜਿਹੜਾ ਦੌਲਤਪੁਰ ਦਾ ਉਹ ਵੀ ਰਾਈਆਂ ਦਾ ਸੀ। ਵਿਸਾਖੀ ਦੇ ਮੇਲੇ ਜਿਹੜੇ ਹੁੰਦੇ ਸੀ ਉਹਨਾਂ ਦੇ ਵਿੱਚ ਸਿੱਖ ਜਾਂਦੇ ਹੁੰਦੇ ਸੀ ਊਠਾਂ ਤੇ ਬਹਿ ਕੇ। ਉਹਨਾਂ ਨੇ ਗੰਦੀਆਂ ਬੋਲੀਆਂ ਪਾਣੀਆਂ ਤੇ 3-4 ਜਣੇ ਚੜ ਜਾਣੇ ਤੇ ਗੋਡਿਆਂ ਨੂੰ ਘੁੰਗਰੂ ਬੰਨੇ ਹੋਣੇ ਊਠ ਦੇ ਤੇ ਹਮੇਲਾਂ ਪਾਈਆਂ ਹੋਣੀਆਂ। ਉਹਨਾਂ ਨੇ ਖੂਨ ਹੱਥ ਚ ਲਿਆ ਹੋਣੇ। ਮੈਂ ਵੀ ਗਿਆ। ਮੇਲਾ ਬਹਾਦਰਗੜ੍ਹ ਦੇ ਨਾਲ ਹੀ ਥੋੜੀ ਦੂਰ ਬਰਾਨੋ ਸਿੱਖਾਂ ਦਾ ਜ਼ੋਰ ਹੁੰਦਾ ਸੀ। ਸਾਨੂੰ ਕੀ ਪਤਾ ਨਾ, ਮੁਸਲਮਾਨ ਤਾਂ ਵੈਸੇ ਦੇਖਣ ਚਲੇ ਜਾਂਦੇ ਸੀ। ਤੇ ਜਦੋਂ ਫਿਰ 47 ਦੀ ਵੰਡ ਹੋਈ, ਗੱਡੀ ਦੇ ਵਿੱਚੋਂ ਇੱਕ ਬੰਦੇ ਦੇ ਹੱਥ ਕੱਟ ਦਿੱਤੇ ਤੇ ਗੱਡੀ ਦੇ ਹੇਠਾਂ ਸੁੱਟ ਦਿੱਤਾ ਉਸ ਬੰਦੇ ਨੂੰ। ਧਾਂਦੀਆਂ ਪਿੰਡ ਸੀ, ਧਾਂਦੀਆਂ। ਉੱਥੇ ਸਿੱਖ ਜਾ ਕੇ ਜੁੜ ਕੇ ਚਲੇ ਗਏ ਵੀ ਇਹਨੂੰ ਨਾ ਆਪਾਂ ਕਤਲਾਮ ਕਰੀਏ। ਉਹ ਸੈਯਦ ਦਾ ਬੱਚਾ ਸੀ ਤੇ ਮੁਰਜੀ ਦਾ ਉਹਦਾ ਲੈ ਕੇ ਬੈਠ ਗਿਆ ਮਸਜਿਦ ਦੇ ਤੇ ਉਹਨੇ ਜਿਸ ਵੇਲੇ 2-3 ਸਿੱਖ ਮਾਰੇ ਤੇ ਉਹ ਗੱਡੀਆਂ ਲੈ ਕੇ ਦੌੜ ਗਏ। ਪਹਿਲੇ ਸ਼ੁਰੂ ਚ ਉੱਥੇ ਧਾਂਦੀਆਂ ਦੇ ਵਿੱਚ ਹਮਲਾ ਹੋਇਆ ਤੇ ਬਾਅਦ ਫਿਰ ਜਦੋਂ ਮਤਲਬ ਸਾਡੇ ਪਿੰਡ 'ਚ ਜੀ ਮੇਰਾ ਪਿਓ ਅਲੀਪੁਰ ਛੱਡਿਆ ਦਾ ਵੀ ਮੇਰਾ ਬੱਚਾ ਬਚ ਜਾ, ਇਹ ਹੱਲਾ ਗੁੱਲਾ ਰੁਕ ਜਾਏਗਾ ਤੇ ਫਿਰ ਮਤਲਬ ਮੈਂ ਆਪਣੇ ਬੱਚੇ ਨੂੰ ਲੈ ਆਵਾਂਗਾ। ਅਲੀਪੁਰ ਸਾਡੇ ਰਿਸ਼ਤੇਦਾਰ ਸੀ, ਉੱਥੇ ਪਿੰਡ ਕੋਈ 2-4 ਇਕੱਠੇ ਹੋਏ ਸੀ। ਉਸ ਤੋਂ ਬਾਅਦ ਜਿਸ ਵੇਲੇ ਮੇਰਾ ਪਿਓ ਉੱਥੇ ਛੱਡਿਆ ਉੱਥੇ ਹਮਲਾ ਹੋ ਗਿਆ ਅਲੀਪੁਰ 'ਚ। ਤੇ ਜਿਹੜੇ ਸਾਡੇ ਮੁਸਲਮਾਨ ਸੀ ਸੀਨੇ ਨੂੰ ਥਾਲ ਬੰਨ ਕੇ ਤਵੇ ਬੰਨ ਕੇ ਤੇ ਅੱਗੇ ਸਾਹਮਣੇ ਬਰਚੀਆਂ ਲੈ ਕੇ ਹੋ ਗਿਆ। ਜਿਹੜੇ ਬਰਚੀਆਂ ਲੈ ਕੇ ਹੋ ਗਿਆ ਉਹਨਾਂ ਜਿਸ ਵੇਲੇ ਫੈਰ ਕੀਤਾ 2 ਮੁਸਲਮਾਨ ਮਰ ਗਏ ਤੇ ਭੱਜ ਕੇ ਪਿੰਡ ਆਉਣ ਬੜੇ ਮੁਸਲਮਾਨ ਕਿਉਂਕਿ ਗੋਲੀ ਦਾ ਤੇ ਚੰਨਾ ਮੇਲੀ ਕੋਈ ਨਹੀਂ। ਉਸ ਤੋਂ ਬਾਅਦ ਜਿਸ ਵੇਲੇ ਇਹਨਾਂ ਕੰਮ ਹੋਇਆ ਉਹ ਸਾਰੀ ਦੁਨੀਆ ਪਿੰਡ ਚੋਂ ਬਾਹਰ ਨਿਕਲ ਗਈ। ਇੱਧਰ ਵੀ ਸੀਟੀ ਵੱਜਦੀ ਆ, ਇੱਧਰ ਵੀ ਸੀਟੀ ਵੱਜਦੀ ਆ, ਮਰੀ ਹੋਏ ਬੜੀ ਹੋ ਬੜੀ ਹੋ ਫੜੀ ਹੋ ਫੜੀ ਹੋ। ਮੈਂ ਵਿੱਚੋਂ ਨਿਕਲ ਗਿਆ। ਮੈਂ ਜਾ ਕੇ ਛੱਪੜੀ ਦੇ ਵਿੱਚ ਲੰਮਾ ਪੈ ਗਿਆ। ਮਿੰਟ ਕੋ ਬਸ ਇਹ ਤਾਂ ਬਾਹਰ ਰੱਖੀ ਹੈ ਮੇਰੇ ਕੋਲ ਬੈਠਿਆ ਨਾ ਗਿਆ। ਮੈਂ ਉੱਥੋਂ ਉੱਠ ਕੇ ਲਾਗੇ ਕਮਾਦ ਸੇ ਕਮਾਦ ਦੇ ਵਿੱਚ ਚਲਾ ਗਿਆ। ਅੱਗੇ ਖੂਹ ਦੇ ਉੱਤੇ ਮੇਰੇ ਵਰਗਾ ਜਣਾ ਇਸ ਤਰ੍ਹਾਂ ਕਲ ਕੇ ਛਾਪਿਆ। ਇੱਕ ਲੰਗੋਟਾ ਪਿਆ ਕੋਲ, ਇੱਕ ਉਹਦਾ ਲਹੂ ਪਾਣੀ ਇੱਕ ਹੋਇਆ। ਉੱਥੋਂ ਜਿਸ ਵੇਲੇ ਮੈਂ ਨਿਕਲਿਆ ਫਿਰ ਇਹ ਜਣੇ ਵਰਗੇ ਨੂੰ ਮੈਨੂੰ ਮਾਰ ਲਿਆ। ਨੰਗੀ ਤਲਵਾਰ ਸੀ। ਮੈਂ ਉਸ ਵਕਤ ਮੇਰੇ ਵਿੱਚ ਸਾਹ ਘੁੱਟ ਸੀ। ਮੈਂ ਇੰਜ ਕਰਨਾ ਹੈ, ਮੈਂ ਕਤਲ ਹੋ ਜਾ। ਉਹ ਫਿਰ ਮੇਰੀ ਉਮਰ ਦੇ ਬੁੱਢੇ ਕੋਲ ਲੈ ਗਿਆ। ਜਿਹੜੇ ਲੈ ਗਿਆ ਉਹ ਬੁੱਢੇ ਕਹਿੰਦੇ ਆਪਾਂ ਨਹੀਂ ਸੰਤਾਪ ਕਰਦੇ, ਕੋਈ ਹੋਰ ਮਾਰੇਗਾ, ਹੋਰ ਮਾਰ ਦੇਗਾ। ਅਸੀਂ ਨਹੀਂ ਮਾਰਨਾ, ਇਹ ਬੱਚਾ ਹੈ, ਅਸੀਂ ਨਹੀਂ ਸੰਤਾਪ ਕਰਨਾ। ਹੋਰ ਕੋਈ ਮਾਰੇ ਸੰਤਾਪ ਕਰੇ ਨਾ ਕਰੇ ਸਾਨੂੰ ਕੀ ਲੋੜ ਹੈ। ਮੈਂ ਜੀ ਫਿਰ ਮੈਨੂੰ ਉਹਨੇ ਛੱਡ ਦਿੱਤਾ। ਮੈਂ ਜਾ ਕੇ ਜੀ ਇੱਕ ਬੰਦੇ ਕੋਲ ਇੰਜ ਕਰਕੇ ਹੱਥ ਜੋੜੇ। ਮੈਂ ਕਿਹਾ ਮੈਨੂੰ ਸਨੌਰ ਦੇ ਰਾਹ ਪਾ ਦੇ ਜਾਂ ਮੈਨੂੰ ਗੱਡੀ ਨੂੰ ਲੈਣੇ ਪਾ ਦੇ, ਮੈਂ ਆਪਣੇ ਪਿੰਡ ਚਲ ਜਾ। ਮੇਰੇ ਭਲਾ ਮੈਂ ਪਿੰਡ ਠੀਕ ਹੈ, ਮੇਰਾ ਪਿੰਡ ਸਹੀ ਹੈ, ਮੇਰੇ ਤੇ ਗੜਾ ਪਿਆ। ਲੈ ਜੀ ਉਹਨੇ ਨਾ ਮੈਨੂੰ ਅੱਗੇ ਲਾ ਲਿਆ। ਅੱਗੇ ਲਾ ਕੇ ਕਦੀ ਅੱਗੇ ਹੁੰਦਾ ਕਦੀ ਪਿੱਛੇ ਹੁੰਦਾ। ਉਹ ਕਹਿਣ ਲੱਗਿਆ ਵੀ ਤੂੰ ਅੱਗੇ ਰਹੋ। ਅੱਛਾ, ਉਹ ਜਿਹੜਾ ਤੁਹਾਨੂੰ ਲੈ ਕੇ ਜਾ ਰਿਹਾ ਸੀ ਉਹ ਸਰਦਾਰ ਹੀ ਸੀ? ਉਹ ਵੀ ਸਿੱਖ ਸੀ। ਸਿੱਖ ਹੀ ਸੀ। ਉਹ ਮੈਨੂੰ ਜੀ ਜਾ ਕੇ ਸਿਪਾਹੀ ਦੇ ਹਵਾਲੇ ਕਰਤਾ। ਸਿਪਾਹੀ ਕੋਲ ਮੈਂ ਬੈਠੇ ਰਿਹਾ ਸ਼ਾਮ ਤੱਕ। ਮੈਂ ਉਹਨਾਂ ਨੂੰ ਕਿਹਾ ਮੈਂ ਪਾਣੀ ਪੀਣਾ। ਉਹ ਲੋਟਾ ਲਿਆਏ ਪਾਣੀ ਦਾ ਤੇ ਮੈਂ ਇਸ ਤਰ੍ਹਾਂ ਪਾਣੀ ਪੀਂਦੇ ਹੁੰਦੇ ਸੀ ਤੇ ਉਹ ਤੋਂ ਪਾਈ ਗਿਆ। ਮੈਂ ਲੋਟੇ ਦਾ ਲੋਟਾ ਹੀ ਪੀ ਲਿਆ। ਉਹ ਜਿਵੇਂ ਰਾਮ ਰਾਮ ਕਰਨ ਤੇ ਮੈਨੂੰ ਚੀਜ਼ ਨਾ ਕੋਈ ਚੱਕ ਕੇ ਦਿੱਤੀ ਦੁਕਾਨ ਚੋਂ ਖਾਣ ਨੂੰ। ਭੁੱਖ ਬੜੀ ਸਤਾਵੇ। ਮੇਰੇ ਸਿਪਾਹੀ ਨੇ ਦੂਜੇ ਸਿਪਾਹੀ ਦੇ ਹਵਾਲੇ ਕਰਤਾ। ਉਹਨੇ ਸਾਈਕਲ ਤੇ ਬਿਠਾ ਕੇ ਥਾਣੇ ਛੱਡਿਆ।
ਜੇ ਥਾਣੇ ਛੱਡਿਆ ਕੋਈ ਸਾਨੂੰ ਆਉਂਦਾ ਰੁਪਈਆ ਦੇ ਜਾਂਦਾ, ਕੋਈ ਆਉਂਦਾ 2 ਰੁਪਏ ਦੇ, ਕੋਈ 8 ਦੇ। ਉਹਦੀ ਅਸੀਂ ਰੋਟੀ ਖਾਂਦੇ ਰਹੇ, ਰੋਟੀ ਖਾਂਦੇ ਰਹੇ। ਉੱਥੇ ਰਹੇ ਜੀ 4 ਦਿਨ ਅਸੀਂ। ਅੱਛਾ 4 ਦਿਨਾਂ ਬਾਅਦ ਗੱਡੀ ਆਈ ਤੇ ਗੱਡੀ ਦੇ ਵਿੱਚ ਗੱਡੀ ਤੇ ਬਿਠਾ ਕੇ ਬਾਦ ਦਾ ਵਕੀਲਾ ਸੀ, ਉੱਥੇ ਕੰਪ ਇਕੱਠਾ ਹੋਇਆ, ਉੱਥੇ ਲੈ ਗਿਆ ਸਾਨੂੰ। ਮੈਨੂੰ ਉਹ ਮਾਈ ਕਹਿੰਦੀ ਆ ਪੁੱਤਰ ਇਹ ਲੱਕੜ ਦੇ ਟੱਪੇ ਮਾਰ 4 ਆਪਾਂ ਰੋਟੀ ਪਕਾ ਕੇ ਖਾ ਲਈਏ, ਰਾਸ਼ਨ ਮਿਲ ਗਿਆ ਆਪਾਂ। ਮੈਂ ਉਹਨੂੰ ਲੱਕੜ ਨੂੰ ਪਾੜਨ ਦਿਆ ਤੇ ਕਾਇਆ ਬਸ਼ੀਰ ਮੌਲਵੀ ਸੀ ਤੇ ਮੇਰੇ ਨਾਨਕੇ ਅੰਦਰ ਪਿੰਡ ਜਵਾਈ ਸੀ। ਉਹ ਕਹਿੰਦਾ ਲਿਬਰ ਤੋਂ ਕਿਹੜੇ ਆਏ? ਮੈਂ ਕਿਹਾ ਜੀ ਕੋਈ ਰਾਜਮਾਜਰੇ ਚ ਹੈ। ਉਹਨੇ ਕਿਹਾ ਹੈਗੀ ਇੱਕ ਸੁਮਰਾ। ਮੈਂ ਕਿਹਾ ਮੈਨੂੰ ਮਿਲਾ ਜੀ, ਮੈਨੂੰ ਲੈ ਕੇ ਟੁਰ ਪਿਆ। ਇੱਕ ਦਰਵਾਜ਼ਾ ਪਹਿਲਾ ਹੈ ਬਹਾਦਰਗੜ੍ਹ ਦੇ ਕਿਲੇ ਦਾ, ਇੱਕ ਵਿਚਲਾ ਹੈ, ਇੱਕ ਅੱਗੇ ਜੀ ਚਿੱਟੀ ਪਿਆਲੇ ਦਾ ਦਰਵਾਜ਼ਾ ਹੈ। ਜਦੋਂ ਵਿਚਲੇ ਕੋ ਗਏ ਉਹ ਕਹਿੰਦਾ ਕੁਤਵੇ ਦੀ ਭੈਣ ਐਸਾ ਨਹੀਂ ਲੱਗਦੀ। ਰੋ ਪਿਆ ਮੈਂ। ਉਹਨੇ ਜਾ ਕੇ ਮੇਰੀ ਮਾਂ ਦੇ ਹਵਾਲੇ ਕੀਤਾ। ਮੇਰੀ ਮਾਂ ਰੋ ਕੇ ਰੱਜ ਗਈ ਸੀ। ਉਹ ਨਾ ਰੋਵੇ ਮੈਂ ਰੋ। ਉਹਨੇ ਮੈਨੂੰ ਨੇੜੇ ਲਾਇਆ, ਮੇਰੇ ਵਾਲ ਬੋਲ ਕਟਾਏ, ਨਵਾਇਆ ਧੋਇਆ, ਕੱਪੜੇ ਪਾਏ। ਮੁਝੇ 90 ਮਿੰਟ ਪੱਕਾ ਕੱਚ ਪੀ ਕੇ ਉਹਨੇ ਬਰਾਜੇ ਨੇ ਆਟੇ ਦੇ ਵਿੱਚ ਖਾਇਆ। ਮਰੋੜ ਲੱਗਦੇ ਸੀ। ਅੱਜ 10 ਜਨਾਜੇ ਗਏ ਨੇ, ਕੱਲ 15 ਗਏ ਸੀ, ਅੱਜ 2 ਗਏ ਨੇ। ਉੱਥੇ ਜਨਾਬ ਬੰਦੇ ਮਰਦੇ ਰਹੇ। ਇਸ ਤਰ੍ਹਾਂ ਖਾਲਾ ਜਿਹਾ ਪਰਚਾ ਸੀ ਵਿੱਚ ਪਾਉਣ, ਉੱਤੇ ਕੱਪੜਾ ਕਿੰਨੇ ਪਾਉਣਾ, ਕੱਪੜਾ ਪਾ ਦਿੰਦੇ ਹੁਣ ਸਿੱਟੀ ਪਾ ਦੇ। ਮੇਰੇ ਵਾਲਦ ਸਾਹਿਬ ਜਦੋਂ ਮੈਨੂੰ ਦੇਖਣ ਗਏ ਸੀ ਨਾ, ਉਦੋਂ ਸ਼ਹੀਦ ਹੋ ਗਏ। ਮੈਨੂੰ ਦੇਖਣ ਗਏ, ਮੈਂ ਆਪਣੇ ਬੱਚੇ ਨੂੰ ਦੇਖਾ ਜਾ ਕੇ ਕੀ ਬਣਿਆ ਤੇ ਉਹ ਰਾਤ ਦੇ ਵਿੱਚ ਸ਼ਹੀਦ ਕਰ ਦਿੱਤਾ। ਮੁੜ ਕੇ ਨਹੀਂ ਦੇਖਿਆ। ਫਿਰ ਉੱਥੋਂ ਜੀ ਗੱਡੀ ਆਈ ਹੈ। ਕਿਤੇ ਰਹੇ ਆ ਅਸੀਂ ਕੋਈ 5-6 ਦਿਨ ਰਹੇ। ਅਸਲ ਮਿਲਦਾ ਰਿਹਾ, ਵਿੱਚ ਕੱਚ ਪੀ ਕੇ ਖਾਂਦਾ ਰਿਹਾ। ਮਰੋੜ ਲੱਗਦੇ ਸੀ, ਬੰਦਾ ਮਰ ਜਾਂਦਾ। ਬਸ ਜਿਹਨਾਂ ਦੀ ਬੰਦੀ ਸੀ ਆ ਗਏ, ਮਰੋੜ ਲੱਗਦਾ ਬੰਦਾ ਦੂਜੇ ਦਿਨ ਮਰ ਜਾਂਦਾ। ਹਾਂ, ਜਿਹੜੇ ਪਹਿਲਾਂ ਹਮਲਾ ਹੋ ਗਿਆ ਨਾ ਸਾਡੇ ਤੇ, ਉਹ ਹੋ ਗਿਆ। 3 ਤੇ ਹਮਲਾ ਨਹੀਂ ਹੋਇਆ। ਉਸ ਤੋਂ ਬਾਅਦ ਫਿਰ ਕੌਲੀ ਸਟੇਸ਼ਨ ਸੀ, ਉੱਥੇ ਫਿਰ ਗੱਡੀ ਆਈ। ਉੱਥੇ ਮੇਰੀ ਮਾਂ ਤੇ ਸੀ ਆ ਗਏ ਤੇ ਬੰਦੇ ਵਾਲੇ ਤਾਂ ਚੜ ਗਏ ਉੱਤੇ। ਬਸ ਜੀ ਮੈਂ ਕੱਲੇ ਉਸ ਤੋਂ ਬਾਅਦ ਗੱਡੀ 'ਚ ਬਹਿ ਕੇ ਆ ਗਿਆ। ਜਿਸ ਵਕਤ ਸਿਰਹਦ ਤੇ ਜਲੰਧਰ ਆ ਕੇ ਗੱਡੀ ਥੋੜੀ ਜਿਹੀ ਢੱਕੀ ਆ ਮੈਂ ਐਡੇ ਐਡੇ ਕੱਦ ਦੇ, ਉਹਨਾਂ ਨੂੰ ਕਹਿੰਦੇ ਨਹੀਂ ਗੋਰਖਿਆਂ ਨੇ ਆ ਗਿਆ ਕਹਿੰਦੇ ਕਿਉਂ ਢੱਕੀ ਇੱਥੇ, ਕੀ ਵਜ੍ਹਾ ਤੇ ਇਹ ਰਹਿਣੀ ਸੀ, ਕੀ ਗੱਲ ਕੀ ਹੈ। ਉਹਨੇ ਝਿੜਕਾਂ ਦਿੱਤੀਆਂ। ਉਹਨੇ ਫਿਰ ਗੱਡੀ ਟੋਰ, ਉਹਨੇ ਗੱਡੀ ਤੋਂ ਥੱਲੇ ਨਾ ਉਤਰਨਾ, ਅਸੀਂ ਜ਼ਿੰਮੇਵਾਰ ਹਾਂ, ਜਦੋਂ ਅਸੀਂ ਸ਼ਹੀਦ ਹੋ ਜਾਵਾਂਗੇ ਫਿਰ ਤੁਸੀਂ ਸ਼ਹੀਦ ਹੋ ਜਾਏਗੇ। ਗੱਡੀ ਟੁਰ ਗਈ। ਕਰੋੜ ਸ਼ਹਿਰ ਪੱਕੇ ਆਈ। ਉੱਥੇ ਅਸੀਂ ਉਤਰ ਗਏ। ਸਕੂਲ ਦੇ ਵਿੱਚ ਸਾਡਾ ਮਤਲਬ ਗੱਡੀ ਉੱਥੇ ਚਲੇ ਗਏ। ਝੰਗ ਤੋਂ ਪਤਾ ਕੀਤਾ ਵੀ ਰਿਸ਼ਤੇਦਾਰ ਕਿੱਥੇ ਆ। ਉਹਨੇ ਆਖਿਆ ਛਤਰੇ, ਅਸੀਂ ਸਰਾਂ ਆਏ। ਸ਼ੁਕਰ ਹੈ। ਇੱਥੇ ਜਦੋਂ ਫਿਰ ਤੁਸੀਂ ਮਾਤਮ ਆਏ ਹੋ। ਹਾਂ ਜੀ, ਸਿੱਧੇ ਪੱਧਰੇ ਹੁਣ ਤਾਂ ਅਸੀਂ ਗੰਗਲੂ ਵੀ ਪੱਟ ਕੇ ਖਾਂਦੇ ਰਹੇ, ਗੰਨੇ ਵੀ ਲੋਕਾਂ ਵਿੱਚ ਚੁੱਕਦੇ ਰਹੇ, ਗਾਜਰਾਂ ਵੀ ਖਾਂਦੇ ਰਹੇ, ਆਪਣਾ ਢਿੱਡ ਪੂਰਾ ਕਰਦੇ ਰਹੇ। ਤੇ ਅਸੀਂ ਕੋਈ 30 ਸਾਲ ਕੋਈ ਨਾ ਕੰਮ ਬਣਿਆ। ਮੇਰੇ ਦਾਦੇ ਹੋਰੀ 3 ਭਰਾ ਸੀ, 2 ਦੀ ਔਲਾਦ ਕੋਈ ਨਹੀਂ ਸੀ। ਮੇਰੇ ਦਾਦੇ ਦੀ ਔਲਾਦ ਦੇ ਵਿੱਚੋਂ ਮੇਰੀ ਫੁੱਫੋ ਸੀ, ਮੇਰਾ ਅੱਬੂ ਸੀ। ਬਸ ਮੇਰਾ ਪਿਓ ਵੀ ਕੱਲਾ, ਮੇਰਾ ਦਾਦਾ ਵੀ ਕੱਲਾ, ਮੈਂ ਵੀ ਕੱਲਾ। ਮੇਰੇ ਦਾਦੇ ਦੇ ਭੈਣ ਹੈਗੀ ਸੀ, ਮੇਰੇ ਪਿਓ ਦੇ ਭੈਣ ਹੈਗੀ ਸੀ, ਮੇਰੇ ਭੈਣ ਵੀ ਕੋਈ। ਕਦੀ ਆਪਣਾ ਵਤਨ ਯਾਦ ਆਇਆ? ਬੜੀ ਮੇਰੀ ਯਾਦ ਆਇਆ। ਮੈਂ ਇੱਕ ਬੰਦੇ ਨੂੰ ਕਿਹਾ ਸੀ, ਮੈਂ ਕਿਹਾ ਯਾਰ ਮੈਨੂੰ ਆਪਣਾ ਵਤਨ ਦਾ ਦਿਖਾ। ਉਹ 2 ਵਾਰੀ ਗਿਆ। ਹੁਣ ਉਹ ਰਹਿ ਗਿਆ ਮੰਜੀ ਤੇ ਪਿਆ। ਮੈਂ ਉਹਨੂੰ ਕਿਹਾ ਸੀ, ਮੈਂ ਕਿਹਾ 5-7 ਹਜ਼ਾਰ ਰੁਪਇਆ ਲੱਗ ਜਾਏ, ਕੀ ਆਪਾਂ ਗੱਡੀ ਤੇ ਫਿਰ ਇੱਥੋਂ ਜਾਵਾਂਗੇ, ਚੱਲ ਚੱਲੀਏ। ਉਹਨੇ ਕਿਹਾ ਮੇਰੇ ਦਾ ਕੰਮ ਨਹੀਂ ਬਣਨਾ। ਬਸ ਵਤਨ ਤੇ ਬੜਾ ਯਾਦ ਆਉਂਦਾ। ਪਿੰਡ ਦਿਸਦਾ ਹੈ, ਸਨੌਰ ਦਿਸਦਾ ਹੈ, ਪਟਿਆਲਾ ਦਿਸਦਾ ਹੈ, ਇਹ ਰਸਤਾ ਕਿੰਨੇ ਨੂੰ ਜਾਂਦਾ, ਚੱਲ ਕਿਵੇਂ ਦਾ ਹੈ, ਢੱਕ ਕਿੱਥੋਂ ਤਿਕਰਾ, ਹੀਸ ਕਿੱਥੋਂ ਤਿਕਰਾ, ਬਣ ਕਿੱਥੋਂ ਤਿਕਰਾ। 3-3 4-4 ਮੀਲਾਂ ਦੇ ਪਿੰਡ ਸੀ। ਪਿੰਡ ਨੇੜੇ ਨਹੀਂ ਸੀ। 4 ਮੀਲਾਂ ਤੇ 3 ਮੀਲਾਂ ਟੁਰ ਕੇ ਜਾਂਦੇ ਹੁੰਦੇ ਸੀ। ਖਾਂਦੇ ਅੱਗੇ ਸਾਰਾ ਟੋਟਲੀ ਜਿਵੇਂ ਮੇਰੇ ਨਾਲ ਹੋਈ ਹੈ, ਉਹ ਵੀ ਟੋਟਲੀ ਜਿਵੇਂ ਮਤਲਬ ਕਿਤੇ ਵੀ ਮਤਲਬ ਹੋਈ ਆ ਨਾ, ਮੈਂ ਮੇਰੇ ਅੱਖਾਂ ਦੇ ਸਾਹਮਣੇ ਆਉਂਦੀ ਸੀ। ਇਸ ਗੱਲ ਦਾ ਕੋਈ